बाकी ਜਿਹੜੇ ਸਰੋਜ ਪਿੰਡੇ 'ਚ ਕਹਿੰਦੇ ਸੋਜਾ ਸਾਜਾ ਜਿਹਾ ਰਹਿੰਦਾ ਹੈਗਾ ਜਾਂ ਗੋਡੇ ਸੋਜਾ ਰਹਿੰਦਾ ਹੈਗਾ, ਉਹ ਜਿਹੜਾ ਆਪਾਂ ਜਾਂ ਆਲੂ ਉਬਾਲਦੇ ਹਾਂ ਜੀ, ਜਿਹੜਾ ਉਹਦਾ ਪਾਣੀ ਹੁੰਦਾ ਉਹਦੀ ਟਕੋਲ ਕਰ ਲਿਆ ਕਰੇ ਜੀ, ਇਹਦੇ ਨਾਲ ਘੱਟ ਜਾਂਦੀ ਹੈਗੀ ਆਪਣੇ ਜੀ। ਜਾਂ ਫਿਰ ਹਲਦੀ ਤੇ ਚੂਨਾ ਬਰਾਬਰ ਮਿਕਸ ਕਰਕੇ ਪਾਣੀ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਸੋਜ ਵਾਲੀ ਜਗ੍ਹਾ ਤੇ ਲਗਾ ਦੇਵੇਂ, ਉਹ ਠੀਕ ਹੈਗੀ। ਫਿਰ ਆਪਣੇ ਕਰੇਲੇ ਦਾ ਰਸ ਤੇ ਸੁੰਡ ਥੋੜ੍ਹੀ ਅੱਧਾ ਚਮਚਾ ਨਿੰਬੂ ਦਾ ਰਸ, ਇਹ ਮਿਕਸ ਕਰਕੇ ਖਾਣਾ ਹੈਗਾ ਜੀ ਤੁਸੀਂ। ਅੱਛਾ, ਫਿਰ ਕੇਲੇ ਤੁਸੀਂ ਖਾ ਸਕਦੇ ਹੈਗੇ, ਇਹਦੇ ਨਾਲ ਸੋਜ ਘਟਾ ਦਿੰਦੀ ਜੀ ਬੋਡੀ 'ਚੋਂ ਕੇਲੇ, 2-3 ਕੇਲੇ ਖਾ ਸਕਦੇ ਹੈਗੇ। ਫਿਰ ਜਿਹੜੀ ਅਰਹਰ ਦੀ ਦਾਲ ਹੁੰਦੀ ਹੈ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਸੋਜੇ ਵਾਲੀ ਜਗ੍ਹਾ ਤੇ ਲਗਾ ਸਕਦੇ ਹੈਗੇ। ਤਰਬੂਜ ਦਾ ਰਸ ਕੱਢ ਕੇ ਉਹਦੇ ਵਿੱਚੋਂ ਕਾਲੀ ਮਿਰਚ ਪਾ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ ਜੀ। ਜਾਂ ਫਿਰ ਪੱਤਾ ਗੋਭੀ ਦਾ ਰਸ, ਚਕੰਦਰ ਦਾ ਰਸ, ਫੁੱਲ ਗੋਭੀ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਪੀਲੇ ਕਰੋ, ਇਹਦੇ ਨਾਲ ਵੀ ਕਹਿੰਦੇ ਅਥਰਾਈਟਿਸ ਸਾਰਾ ਠੀਕ ਹੋ ਜਾਂਦਾ, ਕਹਿੰਦੇ ਆਪਣੇ ਸੋਜ ਸਾਜ ਘੱਟ ਜਾਂਦੀ ਹੈਗੀ। ਜਾਂ ਫਿਰ ਜੇ ਨਹੀਂ ਹਟਦੀ ਤਾਂ ਫਿਰ ਗਾਜਰ ਦਾ ਰਸ ਤੁਸੀਂ ਸੁੰਡ ਮਿਲਾ ਕੇ ਤੇ 1 ਕੱਪ ਗਾਜਰ ਦਾ ਰਸ, ਅੱਧਾ ਚਮਚਾ ਸੁੰਡ ਦਾ, 2 ਚਮਚੇ ਮਕੋਹ ਦਾ ਰਸ, ਇਹ ਮਿਲਾ ਕੇ ਪੀ ਸਕਦੇ ਹੈਗੇ। ਫਿਰ ਪਨਰਵਾ ਆਸਬ ਤੁਸੀਂ ਲੈ ਸਕਦੇ ਹੈਗੇ, ਇਹ ਵੀ ਆਪਣੇ ਸਾਰੇ ਪਿੰਡ ਦੇ ਸੋਜੇ ਸਾਜੇ ਸਾਰੇ ਹਟਾ ਦੂਗੀ। ਜਿਹੜੇ ਕਹਿੰਦੇ ਸੀਗੇ ਪੈਰ ਫੜਦਾ ਹੈਗਾ, ਇਹ ਵੀ ਪੈਰਾਂ ਵਾਂ ਸਿੱਕਰੀ ਜੀ ਆ ਜਾਂਦੀ ਹੈ, ਬਿਆਈਆਂ ਪੈਂਦੀਆਂ, ਜੋ ਕੁਛ ਵੀ ਹੈਗਾ ਉਹ ਕੋਸੇ ਪਾਣੀ ਦੇ ਲੈ ਕੇ ਜੀ, ਇੱਕ ਪਰਾਤ ਜਿਵੇਂ ਕੋਸਾ ਪਾਣੀ ਪਾ ਲਵੇਂ, 2 ਚਮਚੇ ਆਪਣੇ ਪੀਸੀ ਵੀ ਆਪਣੇ ਫਟਕੜੀ ਪਾ ਲਵੇਂ ਉਹਦੇ ਵਿੱਚ, ਉਹ ਫਿਰ ਤੁਸੀਂ ਆਪਣੇ ਪਾ ਕੇ ਡੁਬੋ ਕੇ ਰੱਖਣਾ ਹੈਗਾ ਜੀ ਉਹਦੇ ਵਿੱਚ। ਉਹਦੇ ਬਾਅਦ ਫਿਰ ਤੁਸੀਂ ਜਾਂ ਤਾਂ ਆਪਣੇ ਜਾਇਆ 10-15 ਮਿੰਟ ਹੋ ਗਿਆ ਉਹਨੂੰ ਮੈਂ ਰਗੜ ਕੇ ਸਵਾਰ ਕੇ ਤੌਲੀਏ ਨਾਲ, ਫਿਰ ਤੁਸੀਂ ਰਿੰਡ ਦੇ ਤੇਲ ਦੀ ਮਾਲਿਸ਼ ਕਰਕੇ ਦੇਖੋ ਜੀ। ਰਿੰਡ ਦੇ ਤੇਲ ਦੀ ਮਾਲਿਸ਼ ਕਰੋ, ਜੇ ਪੱਕਾ ਲਾ ਜਾਏਗਾ। ਜਿਹੜਾ ਆਪ ਮੈਂ ਵਰਤਿਆ ਵਾ ਜੀ, ਆਪ ਘਰ ਜਿਹੜਾ ਵਰਤਿਆ ਹੈਗਾ, ਮੇਰੀ ਵਾਈਫ ਦੇ ਹੋ ਗਿਆ ਸੀਗਾ 3-4 ਮਹੀਨੇ ਹੋ ਗਏ ਐਂ ਜਿੱਦਾਂ ਬਹੁਤ ਸਖਤ ਜੀ ਸਕਿਨ ਹੋ ਗਈ ਸੀ ਪੈਰਾਂ ਦੀ, ਬਸ ਐਂ ਕਰਦਾ ਸੀ। ਉਹਦੇ ਵਿੱਚੋਂ ਫਿਰ ਮੈਂ ਗਲੀਸਰੀਨ ਲੈ ਲਈ ਤੇ ਤਾਰੇ ਮੀਰੇ ਦਾ ਤੇਲ, ਇਹ ਆਪਣੇ ਮਿਕਸ 2 ਹਿੱਸੇ ਤਾਰੇ ਮੀਰੇ ਦਾ ਤੇਲ, 1 ਹਿੱਸਾ ਗਲੀਸਰੀਨ, ਇਹ ਮਿਕਸ ਕਰਕੇ ਉਹਦੀ ਮਾਲਿਸ਼ ਜੀ ਕਰਦਾ ਰਿਹਾ, ਐਨ ਨਰਮ ਪੈਰ ਹੋ ਗਈ ਉਹਦੇ ਨਾਲ, ਵਧੀਆ ਚੀਜ਼ ਹੈਗੀ ਜੀ। ਹਾਂਜੀ। ਆ ਫਿਰ ਤੁਸੀਂ ਆਪਣੇ ਮਲਾਈ ਜਿਹੜੀ ਹੁੰਦੀ ਹੈ ਦੁੱਧ ਦੀ ਮਲਾਈ, ਉਹੀ ਯੂਜ਼ ਕਰ ਲਓ, ਉਹ ਵੀ ਠੀਕ ਹੈਗੀ। ਵੈਸਲੀਨ ਯੂਜ਼ ਕਰ ਸਕਦੇ ਹੈਗੇ। ਫਿਰ ਕਾਲੀ ਮਿਰਚ, ਕੱਥਾ, ਰਾਲ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਮਿਲਾ ਕੇ ਉਹ ਟਰਾਈ ਕਰ ਸਕਦੇ ਹੈਗੇ। ਇਹ ਜਿਹੀ ਚੀਜ਼ਾਂ ਕਰਕੇ ਦੇਖ ਲਓ। ਇਹ ਗਲੈਸਰੀਨ ਵਾਲਾ ਤਾਂ ਮੇਰਾ ਆਪ ਘਰ ਵਰਤਿਆ ਹੈਗਾ, ਵੈਸਲੀਨ ਵੀ ਠੀਕ ਰਹਿੰਦੀ ਹੈ। ਜਿਹੜੇ ਕਹਿੰਦੇ ਸੀਗੇ ਬੱਚਾ ਛੋਟਾ ਹੈਗਾ 4 ਮਹੀਨੇ ਦਾ, ਉਹਦੀ ਛਾਤੀ ਕਹਿੰਦੇ ਸੀ ਉਹਨੂੰ ਰੇਸ਼ਾ ਛਾਤੀ ਖੰਘ ਜੀ ਆਉਂਦੀ ਰਹਿੰਦੀ ਹੈਗੀ, ਉਹ ਉਹਨੇ ਤੁਸੀਂ ਰਾਈ ਦੇ ਤੇਲ ਦੀ ਉਹਦੇ ਛਾਤੀ ਤੇ ਮਾਲਿਸ਼ ਕਰਕੇ ਦੇਖੋ ਜੀ, ਉਹਦੇ ਨਾਲ ਠੀਕ ਹੋ ਜਾਂਦੀ ਹੈ। ਜਾਂ ਫਿਰ ਤਿਲਾਂ ਦਾ ਤੇਲ, ਇਹਦੀ ਮਾਲਿਸ਼ ਕਰ ਸਕਦੇ ਹਾਂ ਉਹਦੀ ਛਾਤੀ ਦੇ ਉੱਤੇ। ਜਾਂ ਫਿਰ ਨਹੀਂ ਤਾਂ ਅਦਰਕ ਦਾ ਵੀ ਮੇਰਾ ਖਿਆਲ ਕੋਈ ਵਿਗਾੜ ਨਹੀਂ ਹੈਗਾ। ਅਦਰਕ ਦਾ ਰਸ ਕੱਢ ਕੇ 2-3 ਬੂੰਦਾਂ ਚਮਚੇ ਮੈਂ ਪਾ ਕੇ ਥੋੜ੍ਹਾ ਜਿਹਾ ਸ਼ਹਿਦ ਜਿਹਾ ਪਾ ਕੇ ਉਹਦੇ ਮੂੰਹ ਨੂੰ ਲਗਾ ਕੇ ਚਟਾ ਕੇ ਦੇਖ ਲਓ। ਜਾਂ ਸੁਹਾਗੇ ਦੀ ਖਿੱਲ ਵੀ ਕਰਕੇ, ਜਿਸ ਤਰ੍ਹਾਂ ਨੇ ਕਹਿੰਦੇ ਸੀਗੇ ਭੈਣ ਜੀ, ਉਹ ਸੁਹਾਗੇ ਦੀ ਖਿੱਲ ਕਰਕੇ ਵੀ ਮਾੜੀ ਸ਼ਹਿਦ ਮਿਲਾ ਕੇ ਚਟਾ ਦਿਓ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਨਹੀਂ ਤਾਂ ਅਨਾਰ ਦੇ ਰਸਮਾਂ, ਇਹ ਸਾਰਿਆਂ ਤੋਂ ਸੌਖਾ ਹੈਗਾ ਜੀ। ਅਨਾਰ ਦਾ ਰਸ ਲੈ ਕੇ ਚਮਚਾ, ਉਹਦੇ ਵਿੱਚ ਮੈਂ ਥੋੜ੍ਹਾ ਸ਼ਹਿਦ ਮਿਲਾ ਕੇ ਤੇ ਮਾੜਾ ਜਿਹਾ 1 ਚੌਲ ਦੇ ਦਾਣੇ ਜਿੰਨੇ ਹੀ ਸਮਝ ਲਓ ਲੌਂਗ ਪੀਸ ਕੇ ਉਹ ਮਿਕਸ ਜਿਹਾ ਕਰ ਲਵੇਂ ਜੀ ਵਿੱਚ, ਉਹ ਥੋੜ੍ਹਾ ਜਿਹਾ ਉਂਗਲੀ ਨਾਲ ਚਟਾ ਦੇ ਕਰੇ। ਅਨਾਰ ਦੇ ਰਸ ਦਾ ਵੀ ਕੋਈ ਵਿਗਾੜ ਨਹੀਂ ਹੈਗਾ, ਸ਼ਹਿਦ ਦਾ ਵੀ ਕੋਈ ਵਿਗਾੜ ਨਹੀਂ, ਲੌਂਗ ਥੋੜ੍ਹਾ ਹੀ ਪਾਉਣਾ ਹੈਗਾ। ਉਹ ਤੁਸੀਂ ਜਿਹੜਾ ਕਹਿੰਦੇ ਸੀਗੇ ਉਹਨੇ ਇੱਕ ਸਾਹ ਜਿਹਾ, ਕਹਿੰਦੇ ਇੱਕ ਵਾਰੀ 2-3 ਵੀਕਾਂ ਹੋ ਗਏ, ਕਹਿੰਦੇ ਵੀ ਰਾਤ ਨੂੰ ਮੇਰਾ ਸਾਹ ਜਿਹਾ ਰੁਕ ਜਾਂਦਾ ਹੈਗਾ। 2-3 ਵਾਰੀ ਆਇਆ ਸਵਾਲ ਇਹ, ਇਹਦੀ ਵੀ ਮੈਂ ਰਿਸਰਚ ਕਰੀਏ। ਉਹਨੇ ਤੁਸੀਂ ਜਿਹੜਾ ਰਾਤ ਨੂੰ ਪੈਣੇ ਦੇ ਪਹਿਲਾਂ 2 ਕਲੀਆਂ ਲਸਣ ਦੀਆਂ ਮੂੰਹ ਪਾ ਕੇ ਹੌਲੀ ਉਹਨੇ ਚੂਸ ਕੇ ਮਾੜਾ ਚੱਬ ਲਿਆ, ਚੂਸ ਲਈ, ਮਾੜਾ ਚੱਬ ਲਿਆ, ਚੂਸ ਲਈ, ਐਂ ਕਰਕੇ ਕਰੋ, ਇਹਦੇ ਨਾਲ ਠੀਕ ਹੋ ਜਾਊਗਾ ਜੀ ਜਿਹੜਾ ਸਾਹ ਉਹਨਾਂ ਨੂੰ ਰਾਤ ਨੂੰ ਰੁਕਦਾ ਹੈਗਾ। ਇਹ 3-4 ਬੰਦਿਆਂ ਦੇ ਕੁਐਸਚਨ ਸੀਗੇ, ਮੈਨੂੰ ਲੱਭਦਾ ਨਹੀਂ ਸੀਗਾ, ਮਸਾਂ ਲੱਭਿਆ ਜੀ ਇਹ ਇਲਾਜ, ਬਹੁਤ ਮਿਹਨਤ ਕਰਕੇ ਕਹਿੰਦੇ ਸੌਖਾ ਹੈਗਾ ਇਹ। ਜਿਹੜੇ ਕਹਿੰਦੇ ਸੀ ਖੂਨ ਦਾ ਥੱਕਾ ਜਿਹਾ ਜੰਮ ਜਾਂਦਾ ਹੈਗਾ, ਜੰਮਿਆ ਵਾ ਹੈਗਾ, ਉਹ ਤੁਸੀਂ ਆਪਣੇ ਔਲੇ ਦਾ ਜੂਸ ਤੁਸੀਂ ਆਪਣੇ ਪੀਏ ਕਰੋ ਜੀ। 5-6 ਚਮਚੇ ਔਲੇ ਦਾ ਜੂਸ 1 ਗਲਾਸ ਪਾਣੀ ਪਾ ਕੇ ਥੋੜ੍ਹੀ ਜਿਹੀ ਮਿਸ਼ਰੀ ਪਾ ਦਿਓ, ਉਹ ਮਿਕਸ ਜਿਹਾ ਕਰਕੇ ਉਹ ਪੀ ਲਿਆ ਕਰੋ ਜੀ, ਉਹਦੇ ਨਾਲ ਠੀਕ ਹੋ ਜਾਏਗਾ। ਫਿਰ ਦਾਲਚੀਨੀ ਤੁਸੀਂ ਲੈ ਸਕਦੇ। ਜਿਹੜੇ ਗਦੂਦਾਂ ਵਾਸਤੇ ਕਹਿੰਦੇ ਸੀਗੇ, ਗਦੂਦਾਂ ਵਾਸਤੇ ਤਾਂ ਕਈ ਵਾਰੀ ਦੱਸਿਆ, ਫਿਰ ਵੀ ਦੱਸ ਦਿੰਦੇ ਦੁਬਾਰਾ। ਇਹ 3-4 ਚਮਚੇ ਤੁਸੀਂ ਪੰਪਕਿਨ ਦੇ ਬੀਜ ਹੁੰਦੇ, ਕੱਦੂ ਦੇ ਬੀਜ, ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਟਮਾਟਰ ਜ਼ਿਆਦਾ ਖਾਓ, ਤਰਬੂਜ ਦੇ ਬੀਜ ਉਹ ਤੁਸੀਂ ਖਾ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਕਢਾਉਣ ਦੀ ਲੋੜ ਪੈਂਦੀ, ਤਰਬੂਜ ਦੇ ਬੀਜ ਜਿਹੜੇ ਹੁੰਦੇ ਤਰਬੂਜ ਨਿਕਲਦੇ, ਉਹੀ ਗ੍ਰਾਇੰਡ ਕਰਕੇ 2 ਚਮਚੇ ਦਾ ਚਾਹ ਜੀ ਬਣਾ ਕੇ ਉਹ ਵੀ ਪੀ ਲਿਆ ਕਰੋ, ਉਹ ਵੀ ਆਪਣੇ